ओ मैं गबरू शेर पंजाब दा, ओ मैं गबरू शेर पंजाब दा, मैनू जग सारा है जानदा। मैं गबरू शेर पंजाब दा, मैनू जग सारा है जानदा। मैं गबरू शेर पंजाब दा, मैनू जग सारा है जानदा। ओ मेरा लोया दुनिया मानदी, मेरा खापड़ियां दा, मेरा लोया दुनिया। अस्सलाम वालेकुम दोस्तों, पंजाबी शौक तुहानूं खुशामदीद कहने हैं तो हाज़र हाँ अज दी एक नवी वीडियो के नाल। साडे एक दोस्त ने सरफराज नियाजी साहब तो बड़ा ही माशाअल्लाह अच्छा शौक कर रहे हैं तो तुहानूं अज उन्होंने अपना शौक के मुतलक भी तुहानूं वीडियो सारे उन्होंने जानवर दिखावांगे। और सब तो पहले नियाजी भाई नाल तुहाडी मुलाकात करवाने हैं तो पुछदे उन्होंने कोल कि पिटबुल का शौक जिहड़ा कि यानी कह लो कि लोग समझते हैं कि बड़ा खतरनाक शौक आ। इस चीज़ के मुतलक असी नियाजी भाई को सब तो पहले पूछांगे कि उन्होंने अपना ये शौक जिहड़ा है किदों तो कर रहे हैं, कितनी देर हो गई है और किस तरह मतलब उन्होंने ब्रीडिंग करवा रहे हैं। इंशाल्लाह तुहानूं भी रिजल्ट दिखावांगे तो दोस्तों वीडियो ने एंड तक जरूर देखेगा। इंशाल्लाह बड़ी मालूमात मिलेगी तुहानूं पिटबुल के मुतलक इस वीडियो के। तो आओ फिर तुहानूं सरफराज नियाजी भाई नाल मिलाने हैं। फिर अस्सलाम वालेकुम नियाजी भाई। वालेकुम सलाम जी। तो नियाजी भाई सब तो पहले तुसीं थोड़ा जिहा अपना इंट्रोडक्शन करवाओ, लोगों नूं दसो आप साडे देखण वाले दोस्तां नूं। एक तो तुहाडा नाम तो सारे जानते हैं सरफराज नियाजी माशाअल्लाह, तो दूसरा अपना दसो अपने शौक के मुतलक कितनी देर तो हो गई है तुहानूं ये चीज़ का शौक करदे होया। पहले तो मैं तुहाडा शुक्रिया अदा करना चाहांगा कि तुसीं मैनूं इस काबिल समझिया कि चैनल ते मेरी वीडियो आए तुहाडे। ते दूसरी गल है कि मैनूं बचपन तो ही बहुत शौक है ना ए जानवरां दा, कुत्तियां दा, कुकड़ां दा। ते मैं शुरू च ना जेड़ा कुत्ता हत्थ लग जाना ना उदों इदां सी कि मुफ्ती वंडी दे सी, लोकी मुफ्ती वंडदे सी। इस तरह ही ते जेड़ा कुत्ता हत्थ लग जाए पाल लेना, कदी बुली रख लेना, कदी पेंटर रख लेना, कदी गुलटेर रख लेना, यानी जेड़ा को मिले कोई एक नस्ल दा फोकस नहीं सी है। फोकस नहीं सी है। फिर करदे करांदे असी आए जर्मन शैफर्ड अल ते हुण माशाअल्लाह जर्मन शैफर्ड भी हैगे ने फार्म ते। वो मेरा दोस्त हैगा है इबरार चौधरी, ਉਹਦੇ ਨਾਲ ਜਰਮਨ ਸ਼ੈਫਰਡ ਦਾ ਵੀ ਸ਼ੌਕ ਕਰ ਰਹੇ ਹਾਂ। ਅਤੇ ਨਾਲ ਫਿਰ ਮੈਂ ਨਾ ਆਪਣੇ ਵਾਸਤੇ ਮੈਨੂੰ ਪਸੰਦ ਸੀ ਜ਼ਰਾ ਬਹਾਦਰ ਨਸਲਾਂ। ਕੁੱਤਾ ਇੰਝ ਦਾ ਹੋਏ ਕਿ ਅਗਲੇ ਕੁੱਤੇ ਨੂੰ ਵੇਖ ਕੇ ਘਾਬਰੇ ਨਾ ਡਰੇ ਨਾ ਅਤੇ ਸਿੱਧਾ ਹੋ ਜਾਵੇ ਇੱਕ ਦਫਾ। ਜਾਂ ਅਗਰ ਕੋਈ ਜਾਨਵਰ ਆਉਂਦਾ ਹੈ ਘਰ, ਜਾਂ ਅਗਰ ਕੋਈ ਬੰਦਾ ਕੀ ਕਹਿੰਦੇ ਤੇ ਕਮ ਸੇ ਕਮ ਪਤਾ ਹੋਵੇ ਇਸ ਘਰ ਕੁੱਤਾ ਹੈ, ਉਹਨੂੰ ਪਤਾ ਹੋਏ ਕਿ ਇੱਥੇ ਕੁੱਤਾ ਹੈਗਾ ਅਤੇ ਕੁੱਤੇ ਨੇ ਨਾ ਜੀਣ ਨਹੀਂ ਦੇਣਾ, ਇਹ ਕੰਧ ਟੱਪੇ ਅੰਦਰ ਚਲੇ ਗਏ। ਬਿਲਕੁਲ ਸਹੀ। ਤੇ ਮਾਸ਼ਾਅੱਲਾ ਮੇਰੇ ਵਾਲਾ ਸਾਹਿਬ ਨੂੰ ਕਬੂਤਰਾਂ ਦਾ ਸ਼ੌਕ ਆ, ਉਹ ਵੀ ਕਾਫੀ ਐਕਸਪੈਂਸਿਵ ਹੈਗੇ ਨੇ। ਇਨਸ਼ਾਅੱਲਾ ਨੈਕਸਟ ਵੀਡੀਓ 'ਚ ਦਿਖਾਵਾਂਗੇ। ਉਹਨਾਂ ਦੀ ਸਿਕਿਉਰਿਟੀ ਵਾਸਤੇ ਵੀ ਨਾ ਮੈਨੂੰ ਬੜਾ ਫਾਇਦਾ ਦਿੰਦੇ ਨੇ ਇਹ। ਬਿਲਕੁਲ ਬਿਲਕੁਲ। ਤੇ ਅਕਸਰ ਬੰਦੇ ਕਹਿੰਦੇ ਹੈ ਕਿ ਜੀ ਇਹ ਪਿਟਬੁਲ ਰੱਖਣਾ ਨਹੀਂ ਚਾਹੀਦਾ, ਇਹ ਕੀ ਕਹਿੰਦੇ ਹੈ ਮਾਲਕਾਂ ਨੂੰ ਵੀ ਪੈ ਜਾਂਦਾ ਹੈ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਪਿਟਬੁਲ ਬਹੁਤ ਹੀ ਲਵਿੰਗ ਬਰੀਡ ਆ, ਇਹਨੂੰ ਜਿੱਦਾਂ ਸੈੱਟ ਕਰੋ ਉੱਦਾਂ ਹੋ ਜਾਂਦਾ। ਤੇ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਪੱਪੀ ਰੇਜ਼ ਕਿੱਦਾਂ ਕੀਤਾ। ਬਿਲਕੁਲ ਸਹੀ ਗੱਲ। ਤੇ ਜੇ ਤੁਸੀਂ ਉਹਨੂੰ ਐਗਰੈਸਿਵ ਕਰਨਾ ਹੋਏ ਫਿਰ ਉਹਦੇ ਵਾਸਤੇ ਉਹਨੂੰ ਵੱਡਾ ਕਰਨ ਦੇ ਤਰੀਕੇ ਹੋਰ ਨੇ। ਜੇ ਤੁਸੀਂ ਉਹਨੂੰ ਲਾਇਲ ਤੇ ਫਰੈਂਡਲੀ ਰੱਖਣਾ ਹਾਂਜੀ ਤੇ ਉਹਦਾ ਤਰੀਕਾਕਾਰ ਅਲੱਗ ਹੈ। ਹੁਣ ਲੀਓ ਮੈਂ ਰੱਖਿਆ ਬਰੀਡਿੰਗ ਵਾਸਤੇ ਤੇ ਉਹਨੂੰ ਮੈਂ ਕੋਸ਼ਿਸ਼ ਕਰੀ ਦੀ ਹੈ ਕਿ ਉਹ ਕਿਸੇ ਨੂੰ ਵੀ ਨਾ ਪਵੇ। ਜੇ ਕਿਸੇ ਵੱਲ ਸਿੱਧਾ ਹੁੰਦਾ ਵੀ ਹੈ ਤੇ ਉਸ ਬੰਦੇ ਨੂੰ ਕਹੀਦਾ ਕਿ ਮੇਰੇ ਹੱਥ 'ਚ ਕੁੱਤਾ, ਇਹਨੂੰ ਤੇਰਾ ਹੱਥ ਉੱਤ ਫੇਰ ਕਿ ਇਹ ਤੇਰੀ ਪਛਾਣ ਕਰੇ। ਤੇ ਉਹ ਇਹ ਕੰਮ ਕਰ ਕਰਕੇ ਨਾ ਹੁਣ ਕੁੱਤਾ ਬਹੁਤ ਸੋਸ਼ਲ ਹੈਗਾ ਉਹ। ਇਨਸ਼ਾਅੱਲਾ ਨੈਕਸਟ ਵੀਡੀਓ ਦਿਖਾਵਾਂਗੇ ਲਿਓ ਇਹਨਾਂ ਦਾ ਜਿਹੜਾ ਮੇਲ ਤੁਹਾਨੂੰ ਨਿਆਜ਼ੀ ਭਾਈ ਦੱਸ ਰਹੇ ਨੇ। ਇਨਸ਼ਾਅੱਲਾ ਤੇ ਜਿਹੜਾ ਉਹਦਾ ਭਰਾ ਹੈ ਜੈਕੀ, ਉਹ ਮੈਂ ਲਈਏ ਭੇਜਿਆ ਦੋਸਤ ਵੱਲ ਤੇ ਉਹ ਇੱਕਦਮ ਪਾਗਲ ਹੈਗਾ। ਨਾ ਉਹਨੇ ਕੋਈ ਕੁੱਤਾ ਛੱਡਣਾ ਹੈ, ਨਾ ਉਹਨੇ ਕੋਈ ਬੰਦਾ ਛੱਡਣਾ ਹੈ। ਤੇ ਕੁੱਤੀ ਛੱਡ ਦਿੰਦਾ ਕਿ ਨਹੀਂ? ਕੁੱਤੀ ਵੀ ਨਹੀਂ ਛੱਡਦਾ ਉਹ। ਤੇ ਉਹ ਇਸ ਵਜ੍ਹਾ ਨਾਲ ਨਾ ਕੁੱਤੀ ਘੂਰੇ ਸ਼ੂਰੇ ਨਾ ਅਗਰ ਉਹਨੂੰ ਕੋਈ, ਉਹ ਕਹਿੰਦਾ ਮੀਟਿੰਗ ਸ਼ੇਟਿੰਗ ਬਾਅਦ ਦੀ ਗੱਲ ਆ, ਪਹਿਲੇ ਮੈਂ ਇਹਨੂੰ ਸਿੱਧਾ ਕਰ ਲਵਾਂ। ਸਹੀ ਹੈ। ਤੇ ਉਹ ਇਸ ਚੀਜ਼ ਤੋਂ ਨਾ ਫਿਰ ਮੈਂ ਅੱਲਾ ਦਾ ਸ਼ੁਕਰ ਅਦਾ ਕਰਦਾ ਕਿ ਲੀਓ ਸੋਸ਼ਲ ਹੈਗਾ। ਯਾਨੀ ਤੁਹਾਡੇ ਕਹਿਣ ਦਾ ਮਕਸਦ ਇਹੀ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਸਾਡੀ ਗੱਲ ਹੋਈ, ਸਿਟਿੰਗ ਹੋਈ, ਨਿਆਜ਼ੀ ਭਾਈ ਨਹੀਂ ਗੱਲ ਹੋਈ ਕਿ 95% ਲੋਕ ਜਿਹੜੇ ਨੇ ਉਹ ਇਹੀ ਤਸੱਵਰ ਕਰਦੇ ਆ ਕਿ ਪਿਟਬੁਲ ਇੱਕ ਬਹੁਤ ਹੀ ਜ਼ਿਆਦਾ ਖਤਰਨਾਕ ਕੁੱਤਾ ਹੈ। ਜਿਸ ਤਰ੍ਹਾਂ ਪਿਟਬੁਲ ਲਗਾ ਲਓ, ਕਈ ਲੋਕ ਗੁਲਟੇਰ ਦੇ ਮੁਤਲਕ ਕਹਿੰਦੇ ਨੇ, ਉਸ ਤੋਂ ਇਲਾਵਾ ਫਿਰ ਰੋਟਵਾਇਲਰ ਦੇ ਮੁਤਲਕ। ਹਾਲਾਂਕਿ ਅਸੀਂ ਐਸੇ ਵੀ ਦੇਖੇ ਨੇ ਕਿ ਰੋਟਵਾਇਲਰ ਸਾਡੀ ਵੀ ਮੁਲਾਕਾਤ ਹੋਈ ਹੈ,
ਅਸੀਂ ਦੇਖਿਆ ਰੋਟਵਾਈਲਰ ਦੇ ਨਾਲ ਖੇਲੇ ਆ। ਫਸਟ ਮੁਲਾਕਾਤ ਜਿਹੜੀ ਹੁੰਦੀ ਹੈ ਤੁਸੀਂ ਕਿਸੇ ਵੀ ਕੁੱਤੇ ਨਾਲ ਕਰੋ, ਦੱਸਦਾ ਤੁਹਾਨੂੰ ਕਿ ਭਾਈ ਤੁਸੀਂ ਮੇਰੀ ਏਰੀਆ 'ਚ ਇੰਟਰ ਹੋਏ ਆ ਇਸ ਤਰ੍ਹਾਂ ਹੀ। ਤੇ ਅਸੀਂ ਰੋਟਵਾਈਲਰ ਦੇ ਵੀ ਲਾਗੇ ਗਏ ਆ, ਹੱਥ ਫੜਿਆ, ਚੈਨ ਫੜੀ, ਕੋਈ ਮਸਲਾ ਕੋਈ ਮਸਾਲ ਨਹੀਂ। ਅਸਲੇ ਦੇਖਿਆ ਕਿ ਜਿੱਦਾਂ ਤੁਸੀਂ ਉਹਨੂੰ ਤਿਆਰ ਕਰਦੇ ਨਾ ਬੱਚੇ ਨੂੰ, ਜਿੱਦਾਂ ਤੁਸੀਂ ਬੱਚਾ ਵੱਡਾ ਕਰਨਾ ਨਾ ਉਹ ਸ਼ਾਇਦ ਉਹ ਨਿਕਲਣੀ ਹੈ ਤੇ ਉਦਾਂ ਹੀ ਉਹਨੇ ਰਿਸਪੌਂਡ ਕਰਨਾ ਉਹਨਾਂ ਚੀਜ਼ਾਂ ਤੇ। ਹੁਣ ਜਿਹੜਾ ਡਿਪਰੈਸ ਕੁੱਤਾ ਹੈਗਾ ਤੇ ਜਿਹੜਾ ਥੋੜਾ ਜਿਹਾ ਸ਼ਾਇ ਹੈਗਾ ਨਾ, ਉਹਦੇ ਬਹੁਤੇ ਚਾਂਸ ਹੁੰਦੇ ਕਿ ਵੱਡਾ ਹੋ ਕੇ ਉਹ ਅਗਰੈਸਿਵ ਬਣੇਗਾ, ਕਿਉਂਕਿ ਉਹਨੂੰ ਖੌਫ ਹੁੰਦਾ ਅਗਲੇ ਬੰਦੇ ਕੋ, ਨਵੇਂ ਬੰਦੇ ਕੋ, ਤੇ ਉਹ ਖੌਫ 'ਚ ਆਪਣੇ ਆਪ ਨੂੰ ਆਪਣੇ ਮਾਲਕ ਨੂੰ ਡਿਫੈਂਡ ਕਰਦਾ ਇਹ ਕੋਈ ਅਟੈਕ ਕਰ ਦਿੰਦਾ। ਜਿਹੜਾ ਐਗਰੈਸ਼ਨ ਹੈਗੀ ਕੋਈ ਨਾਰਮਲ ਬਿਹੇਵੀਅਰ ਨਹੀਂ ਹੈਗਾ। ਇਹ ਡਿਪਰੈਸ ਕੁੱਤੇ ਮੋਸਟਲੀ ਇਦਾਂ ਦੇ ਹੁੰਦੇ ਆ ਤੇ ਸੋਸ਼ਲਾਈਜ਼ ਨਹੀਂ ਹੁੰਦੇ ਜ਼ਿਆਦਾ ਕੁੱਤੇ। ਜਿਹੜੇ ਸੋਸ਼ਲ ਤੇ ਖੁਸ਼ ਕੁੱਤਾ ਹੈ ਨਾ ਉਹ ਕਦੀ ਵੀ ਨਹੀਂ ਪਵੇਗਾ, ਕਦੀ ਵੀ ਨਹੀਂ ਪਵੇਗਾ। ਉਹ ਸਿਰਫ ਜਦੋਂ ਤੁਹਾਨੂੰ ਅਲਰਟ ਕਰੇਗਾ, ਅਗਰ ਤੁਸੀਂ ਨੂੰ ਉਹਦੀ ਬਾਈਟ ਵਰਕ ਦੀ ਟ੍ਰੇਨਿੰਗ ਕੀਤੀ ਹੋਈ ਆ ਜਾਂ ਉਹਨੂੰ ਸੈਲਫ ਡਿਫੈਂਸ ਤੇ ਤੁਸੀਂ ਟ੍ਰੇਨ ਕੀਤਾ ਵਾ, ਉਹ ਸਿਰਫ ਤੁਹਾਡੀ ਕਮਾਂਡ ਦਿਓਗੇ ਤੇ ਉਹ ਅਟੈਕ ਕਰੇਗਾ, ਅਦਰਵਾਈਜ਼ ਉਹ ਖੁਦ ਆਪਣਾ ਅਟੈਕ ਨਹੀਂ ਕਰੇਗਾ। ਬਾਕੀ ਇਹ ਤਕਰੀਬਨ ਜਿਹੜੀ ਟੈਰੀਟੋਰੀਅਲ ਐਗਰੈਸ਼ਨ ਹੈਗੀ ਨਾ ਉਹ ਤੇ ਕੁਦਰਤੀ ਹਰ ਕੁੱਤੇ 'ਚ ਹੁੰਦੀ ਹੈ। ਜਦੋਂ ਉਹਨੇ ਵੇਖਣਾ ਨਾ ਕੋਈ ਓਪਰਾ ਬੰਦਾ ਆ ਰਿਹਾ ਹੈ, ਕਿਉਂਕਿ ਤੁਹਾਡੇ ਵਰਗੇ ਕੱਪੜੇ ਪਾਉਣ ਵਾਲੇ ਨੂੰ ਉਹਨੇ ਕੁਛ ਨਹੀਂ ਕਹਿਣਾ। ਉਹਨੇ ਜਦੋਂ ਕੋਈ ਕੂੜੇ ਵਾਲਾ ਵੇਖਣਾ, ਕੋਈ ਕੰਮ ਵਾਲੀ ਵੇਖਣੀ, ਉਹਨੇ ਪਾਗਲ ਹੋ ਜਾਣਾ ਇੱਕ ਦਫਾ ਕਿ ਆ ਕੀ ਸ਼ੈ ਆ ਗਈ। ਇਹ ਤੁਹਾਡੀ ਗੱਲ ਠੀਕ ਆ। ਇੱਥੋਂ ਤੁਹਾਨੂੰ ਜੇ ਤੁਸੀਂ ਹੁਣ ਨਿਆਜ਼ੀ ਭਾਈ ਨੇ ਗੱਲ ਕੀਤੀ ਹੈ ਤੇ ਉੱਥੋਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਦੋਸਤੋ, ਇਸਲਾਮਿਕ ਪੁਆਇੰਟ ਆਫ ਵਿਊ ਦੇ ਨਾਲ, ਕਿ ਕੁੱਤਾ ਕਹਿੰਦੇ ਹਮੇਸ਼ਾ ਜਿਹੜਾ ਇਹਨੂੰ ਪੈਂਦਾ ਨਾ ਮੰਗਣ ਵਾਲੇ ਨੂੰ, ਉਹ ਕੁੱਤਾ ਮੰਗਣ ਵਾਲਾ ਹੋ ਗਿਆ, ਕੂੜੇ ਵਾਲਾ ਹੋ ਗਿਆ, ਇਹਨੂੰ ਇਸੇ ਵਜ੍ਹਾ ਤੋਂ ਪੈਂਦਾ ਹੁੰਦਾ ਹੈ ਕਿ ਕੁੱਤਾ ਇਹ ਗੱਲ ਕਹਿੰਦਾ ਕਿ ਤੂੰ ਬੰਦੇ ਕੋ ਮੰਗਦਾ, ਰੱਬ ਕੋ ਮੰਗ। ਕੁੱਤੇ ਦਾ ਹਮੇਸ਼ਾ ਤੁਸੀਂ ਕਦੀ ਵੀ ਦੇਖ ਲਓ ਜਿਹੜਾ ਸ਼ੌਕ ਕਰਦਾ ਜਾਂ ਨਹੀਂ ਕਰਦਾ, ਕੁੱਤਾ ਕੂੜੇ ਵਾਲਾ ਹੋ ਗਿਆ, ਮੰਗਣ ਵਾਲਾ ਹੋ ਗਿਆ, ਇਹਨੂੰ ਅਵਾਰਾ ਕੁੱਤੇ ਵੀ ਉਹ ਵੀ ਪੈਣਗੇ। ਇਸੇ ਕਰਕੇ ਕਿ ਕੁੱਤਾ ਇਹੀ ਗੱਲ ਕਹਿੰਦਾ ਹੈਗਾ ਕਿ ਤੁਸੀਂ ਮਾਲਕ ਕੋ ਮੰਗ, ਉਸ ਰੱਬ ਕੋ ਮੰਗ ਜਿਹਨੇ ਤੈਨੂੰ ਪੈਦਾ ਕੀਤਾ, ਕਿ ਇਨਸਾਨਾਂ ਕੋ ਨਾ ਮੰਗ। ਕੁੱਤਾ ਇਸ ਕਰਕੇ ਵੀ ਅਟੈਕ ਕਰਦਾ, ਉਹ ਤੇ ਕੋਈ ਆਮ ਕੁੱਤਾ ਵੀ ਹੈਗਾ। ਬਾਕੀ ਕੁੱਤਾ ਦੇਖੋ ਉਹਦਾ ਕੰਮ ਹੀ ਇਹੀ ਹੈ, ਉਹਨੇ ਗਾਰਡ ਕਰਨਾ, ਤੁਹਾਨੂੰ ਸਿਕਿਉਰਿਟੀ ਤੁਹਾਡੀ ਉਹਨੇ ਦੇਣੀ ਹੈਗੀ, ਉਹਦਾ ਕੰਮ ਹੀ ਹੈ, ਜਿਹਨੇ ਰੋਟੀ ਖਾਣੀ ਨਾ ਸਿੱਲਾ ਦੇਣਾ ਹੀ ਹੈ। ਇਸ ਤਰ੍ਹਾਂ ਹੀ ਹੈ। ਤੇ ਇਨਸ਼ਾਅੱਲਾ ਦੋਸਤੋ ਹੁਣ ਅਸੀਂ ਨੈਕਸਟ ਆਪਣਾ ਨਾ ਚੱਲਦੇ ਹਾਂ ਨਿਆਜ਼ੀ ਭਾਈ ਦਾ। ਸਭ ਤੋਂ ਪਹਿਲੇ ਤਾਂ ਤੁਹਾਨੂੰ ਉਹਨਾਂ ਦਾ ਮੇਲ ਜਿਹੜਾ ਲੀਓ ਆ ਸਟਾਰਟ ਹੋਣ ਤੋਂ ਹੀ ਕਰਦੇ ਹਾਂ, ਫਿਰ ਤੁਹਾਨੂੰ ਅਗਰ ਲੀਓ ਦਾ ਰਿਜ਼ਲਟ ਵੀ ਦਿਖਾਵਾਂਗੇ ਤੇ ਉਹਨਾਂ ਦੇ ਘਰ ਜਿਹੜੇ ਫੀਮੇਲ ਨੇ ਔਰ ਪਪੀ ਵੀ ਇਨਸ਼ਾਅੱਲਾ ਤੁਹਾਨੂੰ ਵੀਡੀਓ ਦਿਖਾਵਾਂਗੇ। ਨਿਆਜ਼ੀ ਭਾਈ ਚਲਿਏ ਫਿਰ ਦਿਖਾਈਏ। ਤੇ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਆ, ਨਿਆਜ਼ੀ ਭਾਈ ਨੇ ਤੁਹਾਨੂੰ ਆਪਣਾ ਸ਼ੌਕ ਕਰਵਾਇਆ ਇਹਨਾਂ ਦਾ ਮੇਲ, ਤੇ ਇਹੀ ਇਹਨਾਂ ਦਾ ਲੀਓ ਮੇਲ ਜਿਹੜਾ ਇਹਨਾਂ ਦਾ। ਤੇ ਨਿਆਜ਼ੀ ਭਾਈ ਕੋਲ ਪੁੱਛਦੇ ਆ, ਨਿਆਜ਼ੀ ਭਾਈ ਦੱਸੋ ਸਾਨੂੰ ਇਹਦਾ ਆਪਣਾ ਸਭ ਤੋਂ ਪਹਿਲੇ ਦੱਸੋ ਕਿ ਤੁਹਾਡੀ ਹੋਮ ਬਰੀਡ ਆ ਕਿ ਤੁਸੀਂ ਪਰਚੇਜ਼ ਕੀਤਾ ਹੈ? ਇਹ ਭਾਈਜਾਨ ਮੈਂ ਲਾਹੌਰੋਂ ਮੰਗਾਇਆ ਸੀ ਤੇ ਉੱਥੋਂ ਮੈਂ ਲਿਆਂਦਾ ਸੀ 40,000 ਚ ਕੁੱਤਾ। ਬੱਚਾ ਸੀ 6 ਮਹੀਨੇ ਦਾ ਤੇ ਨਾਨ ਪੈਡੀਗਰੀ ਇਹ ਹੈਗਾ ਤੇ ਮਾਸ਼ਾਅੱਲਾ ਕੁਆਲਿਟੀ ਇਹਦੀ ਇਦਾਂ ਦੀ ਹੈ ਕਿ ਪੈਡੀਗਰੀ ਨੂੰ ਵੀ ਪਿੱਛੇ ਛੱਡ ਦਿੰਦਾ। ਬਿਲਕੁਲ ਦੋਸਤਾਂ ਨੇ ਦੇਖੀ ਵੀਡੀਓ ਦੇ ਵਿੱਚ, ਬਾਕੀ ਤੁਸੀਂ ਆਪ ਫੈਸਲਾ ਕਰੋ। ਬਾਕੀ ਇਹਨਾਂ 'ਚ ਕਾਫੀ ਬਹਿਸ ਚੱਲਦੀ ਹੈ ਪਿਟਬੁੱਲਾਂ 'ਚ ਕਿ ਇਹ ਅਮਰੀਕਨ ਸਟੈਫ ਹੋ ਗਿਆ, ਅਮਰੀਕਨ ਬੁਲੀ ਹੋ ਗਿਆ, ਅਮਰੀਕਨ ਪਿਟਬੁਲ ਟੈਰੀਅਰ ਹੋ ਗਿਆ, ਇਹ ਬਹੁਤ ਰਲਦੀਆਂ ਆਪਸ 'ਚ ਨਸਲਾਂ। ਤੇ ਨਾਨ ਪੈਡੀਗਰੀ 'ਚ ਅਸੀਂ ਗਰੰਟੀ ਨਹੀਂ ਦੇ ਸਕਦੇ ਕਿ ਇਹ ਚੀਜ਼ ਪਿਓਰ ਹੈਗੀ ਹੈ ਨਹੀਂ ਹੈਗੀ, ਕਿਉਂਕਿ ਸਾਨੂੰ ਲਾਈਨਾਂ ਨਹੀਂ ਪਤਾ ਇਹਨਾਂ ਦੀਆਂ ਨਾ। ਤੇ ਇਹਦੀ ਪਹਿਲੀ ਜਨਰੇਸ਼ਨ ਤੇ ਦਾਦਾ ਤੇ ਮੈਨੂੰ ਪਤਾ ਹੈ। ਇਹ ਬੋਲਡ ਦਾ ਬੱਚਾ ਹੈ, ਮਾਂ ਇਹਦੀ ਸ਼ੈਲਬੀ ਹੈ, ਸ਼ੈਲਬੀ ਵੀ ਅੱਗੋਂ ਬੋਲਡ ਦੀ ਬੱਚੀ ਹੈ ਤੇ ਇਹ ਇਨਬਰੀਡ ਹੋਇਆ ਕੁੱਤਾ। ਅੱਛਾ। ਤੇ ਪਿੱਛੋਂ ਦਾਦਾ ਇਹਦਾ ਪਿਸਟਲ ਹੈਗਾ, ਚਾਕਲੇਟ ਕਲਰ ਦਾ ਮੇਲ ਸੀ, ਬੜਾ ਸੋਹਣਾ। ਤੇ ਬਾਕੀ ਜਨਰੇਸ਼ਨ ਇਹਦੀ ਅਨਨੋਨ ਹੈਗੀਆਂ ਸਾਰੀਆਂ ਨਾ, ਯਾਨੀ ਮਤਲਬ ਜਿੱਥੇ ਤੱਕ ਤੁਹਾਨੂੰ ਪਤਾ ਹੈਗਾ ਤੁਸੀਂ ਸਾਡੇ ਦੋਸਤਾਂ ਨੂੰ ਦੱਸ ਦਿੱਤਾ ਹੈਗਾ, ਜਿੱਥੇ ਤੱਕ ਮੈਨੂੰ ਪਤਾ ਹੋ ਮੈਂ ਤੁਹਾਨੂੰ ਦੱਸ ਦਿੱਤਾ। ਯਾਨੀ ਜ਼ਾਹਿਰ ਬਾਤ ਹੈ ਇੱਕ ਪੈਡੀਗਰੀ ਹੋਵੇ, ਇੱਕ ਡਿਟੇਲਸ ਲੌਂਗ ਚੱਲਦੀ ਹੈਗੀ, ਹਰ ਚੀਜ਼ ਦੋਸਤਾਂ ਨੂੰ ਪਤਾ ਚੱਲਦਾ। ਹਾਂਜੀ, ਫੋਰ ਜਨਰੇਸ਼ਨ ਤੁਹਾਨੂੰ ਪਤਾ ਹੁੰਦਾ ਤੇ ਤੁਹਾਨੂੰ ਅਬਾਉ ਅਜਦਾਦ ਵੀ ਉਹ ਥੱਲੇ ਜਦੋਂ ਪੈਡੀਗਰੀ ਪੂਰੀ ਪੜੋ ਨਾ ਤੇ ਸਾਰੀ ਪਰਸੈਂਟੇਜ ਸਾਡੇ ਸਾਹਮਣੇ ਆ ਜਾਂਦੀ ਹੈ। ਤੇ ਇਹਨਾਂ 'ਚ ਨਾਨ ਪੈਡੀਗਰੀ 'ਚ ਅਸੀਂ ਗਰੰਟੀ ਨਹੀਂ ਦੇ ਸਕਦੇ ਪਿਓਰਿਟੀ ਦੀ। ਬਾਕੀ ਇਹ ਜ਼ਰੂਰ ਕਹਿ ਸਕਦੇ ਹਾਂ 70 ਤੋਂ 80% ਪਿਟਬੁਲ ਹੈਗੇ ਨੇ ਤੇ ਕੁਆਲਿਟੀ ਵੀ ਅੱਛੀ ਹੈਗੀ। ਤੇ ਆਹੋ ਕੁਆਲਿਟੀ ਵੀ ਅੱਛੀ, ਅੱਲਾ ਦਾ ਸ਼ੁਕਰ। ਨਿਆਜ਼ੀ ਭਾਈ ਸਾਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਇੱਕ ਤਾਂ ਸਾਨੂੰ ਇਹਦੀ ਏਜ ਦੱਸੋ ਕਿ ਤੁਸੀਂ ਇੰਨੀ ਏਜ ਦੇ ਵਿੱਚ ਇਹਨੂੰ ਕਿਸ ਤਰ੍ਹਾਂ ਤਿਆਰ ਕੀਤਾ ਇਹਨੂੰ? ਇਹ ਭਾਈਜਾਨ ਇਸ ਟਾਈਮ 2.5 ਸਾਲ ਦਾ ਹੈ ਕੁੱਤਾ। ਪਰ ਮਾਸ਼ਾਅੱਲਾ ਅਸੀਂ ਦੇਖ ਰਹੇ ਹਾਂ ਕਿ ਬੜਾ ਪਿਆਰਾ ਹੈਡ ਤੁਸੀਂ ਉਹਦਾ ਮਤਲਬ ਉਹਦੇ ਜਿਹੜੀ ਦੇਖਣਾ ਫੇਸ ਬੜਾ ਉਹਦਾ ਪਿਆਰਾ ਹੈਗਾ, ਆਈਜ਼ ਕਲਰ, ਨੋਜ਼ ਉਹਦਾ ਪਿੰਕ ਹੈਗਾ ਤੇ ਇਹ ਰੈੱਡ ਨੋਜ਼ ਹੈਗਾ, ਪਿੰਕ ਜ਼ਰਾ ਹੋਰ ਲਾਈਟ ਹੋ ਜਾਂਦਾ। ਚਲੋ ਰੈੱਡ ਹੀ ਕਹਿ ਲਓ, ਅਸੀਂ ਤੈਨੂੰ ਪਿੰਕ ਹੀ ਕਹਿ ਸਕਦੇ ਹਾਂ, ਰੈੱਡ ਨੋਜ਼ 'ਚ ਆ ਗਿਆ ਜ਼ਰਾ। ਤੇ ਇਹ ਦੂਸਰਾ ਸਾਨੂੰ ਇਹ ਦੱਸੋ ਕਿ ਜਨਾਬ ਤੁਸੀਂ ਇਹਨੂੰ ਕੀ ਡਾਈਟ ਦੇ ਰਹੇ ਹੋ? ਮਾਸ਼ਾਅੱਲਾ ਤੁਸੀਂ ਐਸੇ ਏਜ ਦੇ ਵਿੱਚ ਦੱਸ ਰਹੇ ਹੋ ਕਿ ਯਾਨੀ ਬਿਲਕੁਲ ਯੰਗ ਹੈਗਾ ਇਸ ਟਾਈਮ ਤੇ ਬੜੇ ਅੱਛੇ ਤਰੀਕੇ ਨਾਲ ਤਿਆਰ ਕੀਤਾ ਹੈਗਾ ਇਹਨੂੰ। ਭਰਾ ਜੀ ਮੈਂ ਰਲੀ ਮਿਲੀ ਡਾਈਟ ਦੇ ਰਿਹਾ, ਡੌਗ ਫੂਡ ਵੀ ਦੇਈਦਾ ਹੈ ਤੇ ਆਪਣੀ ਦੇਸੀ ਖੁਰਾਕ ਵੀ ਦੇਈਦੀ ਹੈ, ਕਿਉਂਕਿ ਰਾਤ ਦਿਨੇ ਇਹਨਾਂ ਨੂੰ ਕੱਚਾ ਗੋਸ਼ਤ ਦਿੰਦੇ ਆ ਕਿ ਪਕਾ ਕੇ? ਕੱਚਾ ਬਿਲਕੁਲ ਨਹੀਂ ਦਿੰਦੇ ਅਸੀਂ, ਤੇ ਕੱਚਾ ਅਸੀਂ ਸਿਰਫ ਬੋਨ ਦਿੰਦੇ ਇਹਨਾਂ ਨੂੰ, ਜਿਹੜਾ ਗੁੱਟ ਹੁੰਦੇ ਵੱਡੇ ਜਾਨਵਰ ਦੇ। ਹਾਂਜੀ, ਉਹ ਇਹਨਾਂ ਨੂੰ ਕੱਚੇ ਪਾਈਦੇ ਹੈ। ਤੇ ਜਿਹੜਾ ਬਾਕੀ ਕੀਮਾ ਹੋ ਗਿਆ, ਚਾਵਲ ਹੋ ਗਏ, ਗਰਦਨਾਂ ਚਿਕਨ ਦੀਆਂ ਉਹ ਚਾਵਲ ਹੋ ਗਏ। ਤੇ ਡੌਗ ਫੂਡ ਮੈਂ ਯੂਜ਼ ਕਰਦਾ ਰਾਇਲ ਕੈਨਨ ਤੇ ਹੈਪੀ ਡੌਗ,
ਕਿਉਂਕਿ ਉਹਦੀ ਅਵੇਲੇਬਿਲਟੀ ਵੀ ਈਜ਼ੀ ਹੈਗੀ ਇੱਥੇ ਫੈਸਲਾਬਾਦ। ਬਿਲਕੁਲ ਬਿਲਕੁਲ। ਤੇ ਬਾਕੀ ਇਹਨਾਂ ਦਾ ਰਿਜ਼ਲਟ ਵੀ ਬਹੁਤ ਚੰਗਾ ਹੈ ਕਿਉਂਕਿ ਜਿਹੜਾ ਹੈਪੀ ਹੈਗਾ ਨਾ ਉਹ ਬਿਲਕੁਲ ਹੀ ਨੌਨ ਗ੍ਰੇਨ ਹੈਗਾ, ਉਹ ਮੈਂ ਹਾਈ એનર્ਜੀ ਯੂਜ਼ ਕਰਦਾ ਤੇ ਜਿਹੜਾ ਯਾਨੀ ਪਿਟਬੁਲ ਵਾਸਤੇ ਤੁਸੀਂ ਤੁਹਾਡੇ ਕੋਲ ਦੱਸ ਰਹੇ ਹੋ, ਤੁਸੀਂ ਇੰਨੀ ਦੇਰ ਦਾ ਮਾਸ਼ਾਅੱਲਾ ਰੱਖ ਰਹੇ ਆ ਕਿ ਪਿਟਬੁਲ ਵਾਸਤੇ ਅਗਰ ਡੌਗ ਫੂਡ ਕੋਈ ਦੋਸਤ ਦੇਣਾ ਚਾਹਵੇ ਤਾਂ ਤੁਸੀਂ ਕੀ ਰਿਕਮੈਂਡ ਕਰਦੇ ਆ, ਕਿਹੜਾ ਡੌਗ ਫੂਡ ਉਹਦੇ ਵਾਸਤੇ ਬੈਸਟ ਹੈਗਾ? ਜਿਹੜਾ ਬੱਚਾ ਹੈਗਾ ਨਾ ਉਹਦੇ ਵਾਸਤੇ ਜੇ ਤੁਸੀਂ ਰਾਇਲ ਕੈਨਨ ਪਾਣਾ ਮਹਿੰਗਾ ਅਫੋਰਡ ਕਰਦੇ ਹੋ ਤੇ ਮੈਕਸੀ ਸਟਾਰਟਰ ਹੈਗਾ, ਮੈਕਸੀ ਸਟਾਰਟਰ ਸਭ ਤੋਂ ਬੈਸਟ ਹੈਗਾ। ਜਿਹੜਾ ਹੈਪੀ ਡੌਗ ਆ, ਹੈਪੀ ਬੇਬੀ 18 ਕਿਲੋ ਦੀ ਪੈਕਿੰਗ ਚ ਆਉਂਦਾ ਹੈ ਤੇ ਉਹ ਉਸ ਤੋਂ ਚੰਗਾ ਰਿਜ਼ਲਟ ਮੈਂ ਨਹੀਂ ਵੇਖਿਆ ਬੱਚਿਆਂ ਤੇ ਕਿਸੇ ਵੀ ਕੁੱਤੇ ਤੇ। ਸਿਰਫ ਪਿਟਬੁਲ ਬਰੀਡ ਦੇ ਮਤਲਬ ਮੈਂ ਆਪਣੀ ਬਰੀਡ ਤੇ ਹੀ ਤਜਰਬਾ ਕਰਨਾ ਸੀ, ਮੈਂ ਜਿਹੜੇ ਰੱਖੇ ਹੋਏ ਨੇ। ਯਾਨੀ ਹੈਪੀ ਡੌਗ ਵੀ ਰਿਕਮੈਂਡ ਕਰਦੇ ਆ, ਔਰ ਜੇ ਕੋਈ ਆਪਣਾ ਦੋਸਤ ਹੈਗਾ ਬਜਟ ਦੇ ਲਿਹਾਜ਼ ਨਾਲ ਉਹ ਹੈਪੀ ਜ਼ਰਾ ਸਸਤਾ ਪੈ ਜਾਂਦਾ, ਰਾਇਲ ਕੈਨਨ ਥੋੜਾ ਮਹਿੰਗਾ ਹੈਗਾ ਤੇ ਲੇਕਿਨ ਹੈਪੀ ਦਾ ਇਹ ਫਾਇਦਾ ਉਹ ਨੌਨ ਗ੍ਰੇਨ ਹੈਗਾ। ਬਿਲਕੁਲ। ਤੇ ਜਿਹੜਾ ਕੀ ਕਹਿੰਦੇ ਇਹਨੂੰ ਵੱਡਾ ਕੁੱਤਾ ਉਹਨੂੰ ਰਾਇਲ ਕੈਨਨ E4800। ਤੇ ਬਾਕੀ ਤੁਸੀਂ ਆਪਣਾ ਨਾਲ ਉਹਨੂੰ ਪ੍ਰੋਟੀਨ ਵਗੈਰਾ ਕੈਲਸ਼ੀਅਮ ਵਗੈਰਾ ਖੁਰਾਕ ਦੇ ਵਿੱਚ ਜਿਸ ਤਰ੍ਹਾਂ ਕੀਮਾ ਪਾ ਦਿੱਤਾ ਵਗੈਰਾ, ਫੈਟਸ ਵਗੈਰਾ ਹਰ ਚੀਜ਼ ਆ ਜਾਂਦੀ ਹੈ, ਚਿਕਨ ਦੀ ਆਏ, ਕੈਲਸ਼ੀਅਮ ਆ। ਇਹਨਾਂ ਦੀ ਡਾਈਟ ਸ਼ਫਲ ਕਰਦਾ ਰਹਿੰਦਾ, ਇਹਨੂੰ ਮੈਂ ਸਬਜ਼ੀਆਂ ਵੀ ਪਾਉਂਦਾ ਇਹਨਾਂ ਨੂੰ। ਯਾਨੀ ਮੌਸਮ ਦੇ ਲਿਹਾਜ਼ ਨਾਲ, ਟੈਂਪਰੇਚਰ ਦੇ ਲਿਹਾਜ਼ ਨਾਲ ਦੂਸਰੇ ਕੁੱਤੇ ਦੇ ਮੁਤਾਬਕ ਚੇਂਜ ਹੁੰਦੀ। ਮੈਂ ਇੱਕ ਸ਼ੈ ਨਹੀਂ ਪਾਉਂਦਾ, ਮਤਲਬ 2 ਦਿਨ ਇੱਕ ਸ਼ੈ ਪਾਤੀ, ਤੀਜੇ ਦਿਨ ਤੀਜੀ ਸ਼ੈ ਪਾਤੀ, ਯਾਨੀ ਉਹਦਾ ਟੇਸਟ ਵੀ ਬਦਲੀ ਰੱਖਦੇ ਨਾ, ਜ਼ਾਇਕਾ ਮੂੰਹ ਦਾ ਨਾ ਉਹਦਾ ਬਦਲਿਆ ਰਹਿੰਦਾ, ਇੱਕ ਚੀਜ਼ ਨਹੀਂ ਖਾਂਦਾ, ਇੱਕ ਜ਼ਾਇਕਾ ਬਦਲਦਾ ਰਹਿੰਦਾ, ਦੂਜਾ ਇਹਨਾਂ ਨੂੰ ਕਬਜ਼ ਨਹੀਂ ਹੁੰਦੀ। ਹਾਂਜੀ, ਇਹ ਚੀਜ਼ ਬਿਲਕੁਲ। ਜਿਹੜੇ ਯੂਰਿਕ ਐਸਿਡ ਵੱਧ ਕੇ ਜਿਹੜੇ ਮਸਲੇ ਆਉਂਦੇ ਕੁੱਤਿਆਂ 'ਚ ਤੇ ਉਹ ਨਹੀਂ ਆਉਂਦੇ। ਮਤਲਬ ਗਰਮੀਆਂ 'ਚ ਇਹਨਾਂ ਦੀ ਕੱਚੀ ਲੱਸੀ ਨਹੀਂ ਬੰਦ ਕਰੀ ਦੀ ਤੇ ਲੋਕੀ ਅਕਸਰ ਕਹਿੰਦੇ ਦੁੱਧ ਬਿਲਕੁਲ ਵੀ ਨਹੀਂ ਪਾਣਾ ਚਾਹੀਦਾ, ਲੇਕਿਨ ਮੈਂ ਜਿਹੜਾ ਬੱਕਰੀ ਦਾ ਤੇ ਗਾਂ ਦਾ ਦੁੱਧ ਹੈ ਨਾ ਉਹ ਇਹਨਾਂ ਨੂੰ ਕੁਝ ਵੀ ਨਹੀਂ ਕਹਿੰਦਾ, ਲਾਈਟ ਹੁੰਦਾ। ਜਿਹੜਾ ਮੱਝ ਦਾ ਦੁੱਧ ਹੈ ਉਹ ਇਹਨਾਂ ਦਾ ਮੈਦਾ ਡਿਸਟਰਬ ਕਰਦਾ ਤੇ ਉਹ ਦੂਸਰੀ ਗੱਲ ਇਹਦੀ ਬਈ ਇਹ ਵੀ ਆ ਜਾਂਦੀ ਹੈਗੀ ਹੈ ਕਿ ਦੁੱਧ ਦੀ ਪਿਓਰਿਟੀ ਹੋਵੇ, ਤੁਹਾਨੂੰ ਪਤਾ ਹੋਵੇ, ਮਤਲਬ ਕਨਫਰਮ ਆ ਗਾਂ ਦਾ ਜਾਂ ਬੱਕਰੀ ਦਾ, ਉਹ ਈਜ਼ੀ ਰਹਿੰਦਾ ਹੈਗਾ। ਇੱਕ ਦੂਸਰੀ ਇੱਕ ਹੋਰ ਚੀਜ਼ ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਦੋਸਤੋ ਕਿ ਇੰਜੈਕਸ਼ਨ ਲੱਗਦੇ ਨੇ, ਤੁਹਾਨੂੰ ਪਤਾ ਇੰਜੈਕਸ਼ਨ ਦੇ ਕਿੰਨੇ ਸਾਈਡ ਇਫੈਕਟ, ਇਨਸਾਨਾਂ ਦੇ ਇੰਨੇ ਆਉਂਦੇ ਤੇ ਜਾਨਵਰਾਂ ਤੇ ਵੀ ਜ਼ਾਹਰੀ ਗੱਲ ਅਸਰ ਅੰਦਾਜ਼ ਰੱਖਦੇ ਨੇ। ਇੰਜੈਕਸ਼ਨ ਜਿਹੜੇ ਸਟੀਰੋਇਡਲ ਹੈਗੇ ਨਾ ਉਹ ਤੇ ਨੁਕਸਾਨਦੇ ਹੈਗੇ ਹੀ, ਉਹ ਇਨਸਾਨਾਂ ਵਾਸਤੇ ਵੀ ਨਹੀਂ ਚੰਗੇ ਤੇ ਇਹਨਾਂ ਵਾਸਤੇ ਵੀ ਨਹੀਂ ਚੰਗੇ ਹੈਗੇ। ਇਨਸਾਨ ਤੇ ਚਲੋ ਮਿੱਟੀ ਘੱਟਾ ਖਾਂਦਾ, ਬਰਦਾਸ਼ਤ ਕਰ ਹੀ ਲੈਂਦਾ, ਫਿਰ ਵੀ ਜਿਹੜਾ ਮਲਟੀਵਿਟਾਮਿਨਸ ਵਗੈਰਾ ਹੈਗੇ ਨਾ ਉਹਦੀ ਤੁਹਾਨੂੰ ਕੀ ਕਹਿੰਦੇ ਜਿਹੜੀ ਪ੍ਰਪੋਰਸ਼ਨ ਹੈਗੀ ਨਾ ਕਿ ਕਿੰਨੇ ml ਲੱਗਣਾ ਹੈ, ਹਾਂਜੀ, ਉਹਦੇ ਤੇ ਤੁਸੀਂ ਜਦੋਂ ਕੰਮ ਖਰਾਬ ਕਰਦੇ ਹੋ ਨਾ ਉਦੋਂ ਕੁੱਤਿਆਂ ਦੇ ਲਿਵਰ ਫੇਲ ਹੁੰਦੇ, ਕਿਡਨੀਆਂ ਫੇਲ ਹੁੰਦੀਆਂ, ਮਸਲੇ ਆਉਂਦੇ ਇਦਾਂ ਦੇ। ਤੁਸੀਂ ਡਾਕਟਰ ਰੱਖੋ ਪ੍ਰੋਪਰ ਤੇ ਇਹਨਾਂ ਦਾ ਵੀ ਉਹਨੂੰ ਪੈਟ ਦੀ ਤੁਹਾਡੇ ਦੀ ਹਿਸਟਰੀ ਪਤਾ ਹੋਵੇ। ਹਾਂ, ਇਹ ਬੜੀ ਚੀਜ਼ ਹੁੰਦੀ ਹੈ। ਪੈਟ ਦੀ ਪਤਾ ਹੋਵੇ, ਇੱਕ ਡਾਕਟਰ ਹੋਵੇ ਤੁਹਾਡਾ ਤੇ ਉਹ ਪ੍ਰੋਪਰ ਜਾਣਦਾ ਹੋਵੇ ਕਿ ਕਿੱਦਾਂ ਇਹਦੀ ਮਿਕਦਾਰ ਜਿਹੜੀ ਹੈ ਕੈਲਕੂਲੇਟ ਕਰਨੀ ਹੈ ਕਿ ਕਿੰਨਾ ਕੁ ਪਾਣਾ ਚਾਹੀਦਾ ਹੈ, ਕਿੰਨੇ ਵੇਟ ਦੇ ਲਿਹਾਜ਼ ਨਾਲ ਉਹਨੇ ਤੁਹਾਨੂੰ ਕੈਲਕੂਲੇਟ ਕਰਕੇ ਦੱਸ ਦੇਣਾ ਇੰਨੇ ml ਇਹਨੂੰ ਲੱਗਣਾ ਹੈ। ਤੇ ਨਿਆਜ਼ੀ ਭਾਈ ਦੱਸ ਸਕਦੇ ਆ ਲੀਓ ਦੀ ਇਸ ਟਾਈਮ ਜਿਹੜੀ ਹਾਈਟ ਹੈਗੀ ਹੈ ਤਕਰੀਬਨ ਕਿੰਨੀ ਹੋਏਗੀ ਇਹਦੀ ਹਾਈਟ? ਮੇਜ਼ਰਮੈਂਟ ਕੀਤਾ ਤੁਸੀਂ ਇਹਦਾ? ਇਸ ਟਾਈਮ ਬੈਦ ਭਾਈ ਦਿਖਾਓ ਜ਼ਰਾ। 20 ਤੋਂ 21 ਇੰਚ ਹੈਗਾ ਕੁੱਤਾ, ਯਾਨੀ 20 ਤੋਂ 21 ਜਿਹੜਾ ਹੈਗਾ ਨਾ ਇਸ ਟਾਈਮ ਇਹਦੀ ਹਾਈਟ ਹੈ। ਬਿਲਕੁਲ। ਤੇ weight ਇੱਕ ਨਾਰਮਲ ਜਿਹੜਾ ਕਿੰਨਾ ਕੁ ਹੁੰਦਾ, ਜਿੰਨਾ ਦੇਖ ਸਕਦੇ ਆ ਕਿ ਵੈਸੇ ਇਹਦੇ ਸਟਰਕਚਰ ਤੇ ਬਾਡੀ ਦੇ ਲਿਹਾਜ਼ ਨਾਲ ਤੇ ਇਸ ਟਾਈਮ ਬਿਲਕੁਲ ਫਿੱਟ ਹੈਗਾ। ਇਹ 35 ਤੋਂ 70 ਪਾਉਂਡ ਜਿਹੜਾ ਨਾ weight ਇਹਨਾਂ ਦਾ ਅਡਲਟ ਦਾ ਹੁੰਦਾ, ਮੇਲ ਦਾ, ਤੇ ਫੀਮੇਲ ਦਾ ਥੋੜਾ ਜਿਹਾ ਘੱਟ ਹੁੰਦਾ ਇਹਦੇ ਤੋਂ। ਤੇ ਜਿਹੜੀ ਹਾਈਟ ਲਿਮਿਟ ਆ ਉਹ 18 ਇੰਚ ਤੋਂ ਲੈ ਕੇ 21 ਇੰਚਾਂ ਤੱਕ ਨਾ ਇਹਨਾਂ ਦੀ ਪਰਫੈਕਟ ਮੰਨੀ ਜਾਂਦੀ ਹੈ, ਪਰਫੈਕਟ ਮੰਨੀ ਜਾਂਦੀ ਹੈ। ਬਾਕੀ ਕੁਝ 1-2 ਇੰਚ ਵੱਧ ਘੱਟ ਵੀ ਹੋ ਜਾਂਦਾ, ਲੇਕਿਨ ਬਿਹਤਰ ਇਹੀ ਹੈ ਕਿ ਸਟੈਂਡਰਡ ਦੇ ਅੰਦਰ ਰਹਿਣ ਤੇ ਉਹ ਫਿਰ ਜਾਨਵਰ ਖੂਬਸੂਰਤ ਲੱਗਦਾ ਹੈ। ਜੇ ਤੁਸੀਂ ਬਹੁਤਾ ਹੀ ਵੱਡਾ ਕਰ ਦੋਗੇ ਮੂੰਹ ਛੋਟੇ ਲੱਗਣਗੇ, ਬੋਨ ਪਤਲੀ ਲੱਗੇਗੀ, ਕੁੱਤੇ ਦੀ ਖੂਬਸੂਰਤੀ ਜ਼ਿਆਦਾ ਓਵਰਵੇਟ ਹੋ ਜਾਏਗਾ, ਬਹੁਤਾ ਨਿੱਕਾ ਹੋ ਜਾਏ ਤੇ ਡੱਡੂ ਜਿਹਾ ਹੀ ਲੱਗੇਗਾ ਤੇ ਸਹੀ ਗੱਲ ਹੈ, ਪੈਰ ਹੀ ਪੈਰ, ਮੂੰਹ ਹੀ ਮੂੰਹ, ਜਿਸਮ ਹੋਏਗਾ ਨਹੀਂ। ਤੇ ਯਾਨੀ ਇਹਨੂੰ ਮੇਨਟੇਨ ਰੱਖਣਾ ਵੀ ਇੱਕ ਬੜੀ ਫਨਕਾਰੀ ਦਾ ਕੰਮ ਆ, ਉਹਦੀ ਡਾਈਟ ਨੂੰ, ਉਹਦੀ ਐਕਸਰਸਾਈਜ਼ ਨੂੰ, ਹਰ ਚੀਜ਼ ਨੂੰ, ਫਿਰ ਹੀ ਇੱਕ ਜਾਨਵਰ ਅੱਛਾ ਤਿਆਰ ਹੁੰਦਾ। ਬਿਲਕੁਲ ਜੀ, ਬਿਲਕੁਲ ਇਸ ਤਰ੍ਹਾਂ। ਤੇ ਦੂਸਰਾ ਨਿਆਜ਼ੀ ਭਾਈ ਤੁਸੀਂ ਦੱਸਿਆ ਸੀਗਾ ਦੋਸਤਾਂ ਨੂੰ ਕਿ ਤੁਸੀਂ ਇਹਨਾਂ ਨੂੰ ਆਪਣਾ ਜਿਹੜੀ ਹੈਗੀ ਇਹਦੀ ਵੱਡੇ ਜਾਨਵਰ ਦੀ, ਕੱਟੇ ਦੀ, ਮੱਝ ਦੀ, ਤੁਸੀਂ ਇਹਨਾਂ ਨੂੰ ਨਾ ਪਾਉਂਦੇ ਆ ਜੁਆਇੰਟਸ ਇਹਨਾਂ ਦੇ, ਤੇ ਉਹ ਬੋਨਸ ਪਾਉਣ ਦਾ ਮਕਸਦ ਹੈ ਯਾਨੀ ਇਹਦਾ ਵੀ ਦੂਸਰੇ ਕੁੱਤਿਆਂ ਆ ਰਹੀ ਹੈ ਜਿਸ ਤਰ੍ਹਾਂ ਬੁਲੀ ਦੇ ਵਿੱਚ ਲੋਕ ਪਾਉਂਦੇ ਨੇ ਕਿ ਇਹਦੀ ਬਾਈਟ ਪਾਵਰ ਮਜ਼ਬੂਤ ਕਰਨ ਵਾਸਤੇ। ਇੱਕ ਬਾਈਟ ਪਾਵਰ ਤੇ ਆਪਣੀ ਜਗ੍ਹਾ ਤੇ ਬਾਕੀ ਇਹਨਾਂ ਦੇ ਦੰਦ ਸਾਫ਼ ਰਹਿੰਦੇ, ਠੀਕ ਹੈ। ਹੈਡ ਦੀ ਡਿਵੈਲਪਮੈਂਟ, ਹੈਡ 'ਚ ਜਿਹੜੀ ਇਹਦੀ ਬ੍ਰੇਕ ਆ ਰਹੀ ਨਾ ਲੀਓ ਦੇ, ਤੁਸੀਂ ਵੇਖਿਆ ਹੋਏਗਾ ਵੀਡੀਓ 'ਚ ਕਿ ਇਹ ਜਿਹੜੀ ਬਿਲਕੁਲ ਆ ਰਹੀ ਹੈ, ਹਾਂਜੀ, ਉਹ ਪ੍ਰੋਮੀਨੈਂਟ ਹੀ ਇਹਨਾਂ ਚੀਜ਼ਾਂ ਦੀ ਵਜ੍ਹਾ ਨਾਲ ਹੁੰਦੀ ਹੈ। ਤੇ ਯਾਨੀ ਉਹ ਦੇਣਾ ਇੱਕ ਸ਼ੌਕੀਨ ਵਾਸਤੇ ਜ਼ਰੂਰੀ ਹੈ, ਕਹਿ ਲਓ ਇਹਦੀ ਡਾਈਟ ਦਾ ਹਿੱਸਾ ਇੱਕ ਜ਼ਰੂਰੀ ਕਹਿ ਲਓ, ਤੁਸੀਂ ਕਹਿ ਲਓ ਕਿ ਇਹਦੀ ਬਿਊਟੀ ਵਧਾਉਣ ਵਾਸਤੇ ਕਹਿ ਲਓ, ਇਹਨੂੰ ਮਜ਼ਬੂਤ ਕਰਨ ਵਾਸਤੇ ਕਹਿ ਲਓ, ਇਹਦੇ ਜੌਜ਼ ਨੂੰ, ਜੌ ਮਸਲ ਜਿੰਨਾ ਪ੍ਰੋਮੀਨੈਂਟ ਹੋਏਗਾ ਉਨਾ ਪਿਟਬੁਲ ਲੱਗੇਗਾ। ਨਹੀਂ ਤੇ ਜੇ ਜੌ ਮਸਲ ਪ੍ਰੋਮੀਨੈਂਟ ਨਹੀਂ ਹੈ ਤੇ ਗੁਲਟੇਰ 'ਚ ਤੇ ਇਹਨਾਂ 'ਚ ਕੋਈ ਫਰਕ ਨਹੀਂ ਹੈ ਖਾਸ। ਗੁਲਟੇਰ ਬਸ ਕੱਦ 'ਚ ਉੱਚਾ ਥੋੜਾ ਜਿਹਾ,
ਗੱਦ ਚੁੱਚਾ ਬਿਲਕੁਲ ਇਹਨਾਂ ਨਾਲ। ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਨਿਆਜ਼ੀ ਭਾਈ ਦਾ ਲਿਓ ਜਿਹੜਾ ਕਿ ਇਹਨਾਂ ਦਾ ਮੇਲ ਹੈਗਾ। ਔਰ ਦੂਸਰੀ ਤੁਹਾਨੂੰ ਇੱਕ ਦੋਸਤੋ ਇੱਕ ਹੋਰ ਗੱਲ ਦੱਸ ਦਈਏ ਕਿ ਲਿਓ ਲੋਕੇਸ਼ਨ ਨਿਆਜ਼ੀ ਭਾਈ ਦੀ ਫੈਸਲਾਬਾਦ ਦੀ ਹੈ ਔਰ ਲਿਓ ਇਹਨਾਂ ਦਾ ਮੇਰਾ ਖਿਆਲ ਓਪਨ ਆ ਸਟੱਡ ਵਾਸਤੇ, ਇਹ ਵੀ ਦੱਸ ਦਿਓ ਜ਼ਰਾ। ਸਟੱਡ ਵਾਸਤੇ ਤਾਂ ਬਿਲਕੁਲ ਓਪਨ ਹੈ, ਲੇਕਿਨ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕੁਆਲਿਟੀ ਹੋਵੇ, ਪਿਓਰ ਫੀਮੇਲ ਆਣ। ਬਾਕੀ ਯਾਰ ਬੇਲੀ ਜਿਹੜੇ ਕਰੀਬੀ ਹੈਗੇ ਉਹ ਤੇ ਫਿਰ ਭਾਵੇਂ ਡੱਗ ਵੀ ਚੁੱਕ ਲਿਆਣ ਤੇ ਆਪਾਂ ਕੀ ਬਾਤ ਹੈ ਬਈ, ਕੀ ਬਾਤ ਹੈ। ਇਹ ਗੱਲ ਕਰ ਦਿੱਤੀ VIP ਗੱਲ ਕਰ ਦਿੱਤੀ ਕਿ ਯਾਰ ਬੇਲੀ ਮੈਂ ਡੱਗ ਵੀ ਚੱਕ ਲਿਆਣ, ਹੋ ਗਈ ਸਮਝੋ। ਹਾਂ ਸਹੀ ਗੱਲ ਹੈ, ਵੈਰੀ ਗੁੱਡ। ਬਾਕੀ ਕੋਸ਼ਿਸ਼ ਇਹੀ ਹੁੰਦੀ ਕਿ ਪਿਓਰਿਟੀ ਨੂੰ ਪ੍ਰੈਫਰ ਕੀਤਾ ਜਾਵੇ, ਅੱਛੀ ਨਸਲ ਆਵੇ, ਅੱਛੇ ਲੋਕ ਸ਼ੌਕ ਕਰ ਸਕਣ। ਤੇ ਦੋਸਤੋ ਤੁਸੀਂ ਨਿਆਜ਼ੀ ਭਾਈ ਦਾ ਲਿਓ ਦੇਖਿਆ, ਨਿਆਜ਼ੀ ਭਾਈ ਦਾ ਸ਼ੌਕ ਦੇਖਿਆ ਕਿਸ ਤਰ੍ਹਾਂ ਇਹਨਾਂ ਨੇ ਸਟਾਰਟ ਕੀਤਾ, ਪਿਟਬੁਲ ਦੀ ਤਰਫ ਆਏ ਨੇ। ਤੇ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਇਹਨਾਂ ਨੇ ਲਿਓ ਦੀ ਬਰੀਡ ਵੀ ਇਹਨਾਂ ਦੇ ਕੋਲ ਮੌਜੂਦ ਹੈਗੀ। ਇਨਸ਼ਾਅੱਲਾ ਨੈਕਸਟ ਵੀਡੀਓ ਤੁਹਾਨੂੰ ਉਹ ਵੀ ਦਿਖਾਵਾਂਗੇ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਅੱਲਾਹ ਹਾਫਿਜ਼।